ਆਪਾਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਦੀ, ਜਿਹਦੇ ਰਾਜਪਾਲ ਦੇ ਨਾਲ ਪੇਚਾ ਪਿਆ ਹੀ ਰਹਿੰਦਾ ਹੈ। ਹੁਣ ਕਹਿੰਦੇ ਸੈਸ਼ਨ ਬੁਲਾਉਣ ਨੂੰ ਲੈ ਕੇ ਫੇਰ ਪੈ ਗਿਆ ਪੇਚਾ। ਹਾਂ ਬਿਲਕੁਲ ਜੀ, ਇਹ ਨਵਾਂ ਪੇਚਾ ਤਾਂ ਹੈ ਨਹੀਂਗਾ, ਵੈਸੇ ਤਾਂ ਇਹ ਪੁਰਾਣਾ ਹੀ ਆ ਸਾਰਾ ਕੁਝ। ਤੇ ਬਕਾਇਦਾ ਤੌਰ ਤੇ ਉਹਨਾਂ ਨਾਲ ਪਹਿਲਾਂ ਸੈਸ਼ਨ ਬੁਲਾਉਣ ਨੂੰ ਲੈ ਕੇ ਵੀ ਇੱਕ ਵਾਰ ਪੇਚਾ ਫਸ ਗਿਆ ਸੀਗਾ, ਹੈ ਨਾ, ਕਿ ਕਿਸ ਮਸਲੇ ਤੇ ਬੁਲਾਉਣਾ ਜੀ। ਬਜਟ ਸੈਸ਼ਨ ਦੇ ਦੌਰਾਨ ਵੀ ਪੇਚਾ ਫਸਿਆ ਰਿਹਾ ਉਹਦਾ। ਇਹ ਕੋਈ ਨਵੀਂ ਪਹਿਲੂ ਤਾਂ ਹੈ ਨਹੀਂਗਾ, ਸਮੇਂ-ਸਮੇਂ ਉਹਨਾਂ ਦਾ ਪੇਚਾ ਪੈਂਦਾ ਰਿਹਾ। ਇਹ ਤੋਂ ਪਹਿਲਾਂ ਵੀ ਮਤਲਬ ਕਿ ਜਿਵੇਂ ਬਜਟ ਸੈਸ਼ਨ ਦੇ ਦੌਰਾਨ ਜਾਂ ਇੱਕ ਵਾਰ ਆਪਰੇਸ਼ਨ ਲੋਟਸ ਨੂੰ ਲੈ ਕੇ ਮਾਮਲਾ ਆਇਆ ਸੀ, ਤੁਹਾਡੇ ਧਿਆਨ 'ਚ ਹੋਣਾ, ਕਿ ਜੀ ਸਾਡੇ ਐਮਐਲਏ ਖਰੀਦਣ ਦੀ ਕੋਸ਼ਿਸ਼ ਹੋ ਰਹੀ ਆ, ਉਸ ਮਸਲੇ ਤੇ ਵੀ ਤਦ ਵੀ ਇੱਕ ਵਾਰ ਫੇਰ ਹੋਣਾ। ਪਰ ਹੁਣ ਉਹਦੇ ਵਿੱਚ ਥੋੜਾ ਜਿਹਾ ਫਰਕ ਆ ਜੀ। ਇੱਕ ਤਾਂ ਪ੍ਰਵੀਨ ਜੀ ਇਹ ਹੈ ਕਿ 19-20 ਤਰੀਕ ਨੂੰ ਸੈਸ਼ਨ ਬੁਲਾਇਆ ਜਾ ਰਿਹਾ, ਔਰ ਉਹਦੇ ਵਿੱਚ ਹਵਾਲਾ ਇਹ ਦਿੱਤਾ ਗਿਆ ਕਿ ਸੈਸ਼ਨ ਤਾਂ ਮਤਲਬ ਅਣਮਿੱਥੇ ਸਮੇਂ ਲਈ ਚੁੱਕਿਆ ਗਿਆ ਸੀਗਾ, ਤੇ ਇਸ ਲਈ ਕਹਿੰਦੇ ਜੀ ਅਸੀਂ ਤਾਂ ਉਹਨੂੰ ਕੰਟੀਨਿਊ ਕਰ ਰਹੇ ਹਾਂ ਹੁਣ ਦੁਬਾਰਾ। ਜੀ ਜੀ। ਤੇ ਕਹਿੰਦੇ ਜੀ ਉਹ ਬਜਟ ਦੀਆਂ ਕੁਝ ਤਜਵੀਜ਼ਾਂ ਰਹਿ ਗਈਆਂ ਸੀ, ਉਹਨੂੰ ਲੈ ਕੇ ਉਹ ਕਹਿੰਦੇ ਬਜਟ ਪ੍ਰਵਾਨ ਹੋ ਗਿਆ, ਬਜਟ ਪਾਸ ਹੋ ਗਿਆ, ਬਜਟ ਤੇ ਚਰਚਾ ਹੋ ਲਈ। ਰਾਜਪਾਲ ਕਹਿੰਦੇ ਫਿਰ ਹੁਣ ਕਾਹਦੀ ਉਹਦੀ ਗੱਲ ਰਹਿ ਗਈ ਜੀ ਕਰਨੀ। ਇਸ ਲਈ ਇਹਦੇ ਵਿੱਚ ਇਸ ਵਾਰ ਫਰਕ ਇਹ ਆ ਕਿ ਐਕਟਿਵ ਬਕਾਇਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਪਾਰਟੀ ਬਣਾ ਲਿਆ ਜੀ ਰਾਜਪਾਲ ਨੇ। ਠੀਕ ਹੈ, ਅੱਛਾ। ਉਹਨਾਂ ਦੇ ਸੈਕਟਰੀ ਨੂੰ ਲਿਖ ਕੇ ਪੁੱਛਿਆ ਕਿ ਭਾਈ ਕਿਵੇਂ ਬੁਲਾ ਰਹੇ ਹੋ ਬਜਟ ਸੈਸ਼ਨ, ਕੀ ਮਸਲਾ ਹੈ, ਕਿਵੇਂ ਬੁਲਾ ਸਕਦੇ ਹੋ ਤੁਸੀਂ, ਕੀ ਲੋੜ ਹੈ, ਕਿਹੜੀਆਂ ਇਹਦੇ ਵਿੱਚ। ਰਾਜਪਾਲ ਕਹਿੰਦਾ ਜੀ ਸੈਸ਼ਨ ਦਾ ਏਜੰਡਾ ਭੇਜੋ ਮੈਨੂੰ ਪਹਿਲਾਂ ਦਾ, ਕੀ ਹੈ ਤੁਹਾਡੇ ਦਾ, ਫਿਰ ਗੱਲ ਕਰਿਓ। ਸੋ ਇਸ ਲਈ ਇਹ ਰਾਜਪਾਲ ਨਾਲ ਜਿਹੜਾ ਪੇਚਾ ਮੁੱਖ ਮੰਤਰੀ ਦਾ ਇਹ ਲਗਾਤਾਰ ਵੱਧਦਾ ਜਾ ਰਿਹਾ, ਲਗਾਤਾਰ ਇਹਦੇ ਨਾਲ ਮੁਸ਼ਕਲਾਂ ਖੜੀਆਂ ਹੋਣਗੀਆਂ। ਇਹ ਸੈਸ਼ਨ ਦੇ ਦੌਰਾਨ ਵੀ ਹੋਣਗੀਆਂ, ਸੈਸ਼ਨ ਤੋਂ ਬਾਅਦ ਵੀ ਹੋਣਗੀਆਂ, ਤੇ ਪਹਿਲਾਂ ਵੀ ਹੋਣਗੀਆਂ। ਤੇ ਥੋੜਾ ਜਿਹਾ ਹਾਸੋਹੀਣਾਪਣ ਵੀ ਬਣਦਾ ਜਾ ਰਿਹਾ ਦੋਵਾਂ ਦੇ ਲਈ, ਸਰਕਾਰ ਲਈ ਵੀ ਤੇ ਰਾਜਪਾਲ ਦੇ ਲਈ ਵੀ। ਤੇ ਹੁਣ ਇਸ ਵਾਰ ਉਹਨਾਂ ਨੇ ਬਕਾਇਦਾ ਤੌਰ ਤੇ ਮਤਲਬ ਕਿ ਵਿੱਤ ਵਿਧਾਨ ਸਭਾ ਦੇ ਜਿਹੜਾ ਸਕੱਤਰ ਹੈ ਉਹਨੂੰ ਵੀ ਚਿੱਠੀ ਭੇਜ ਕੇ ਵਿੱਚ ਸ਼ਾਮਲ ਕੀਤਾ ਕਿ ਤੁਸੀਂ ਵੀ ਜਵਾਬ ਦਿਓ ਭਾਈ ਕਿ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਬੁਲਾ ਰਹੇ ਹੋ ਸੈਸ਼ਨ, ਕੀ ਇਹਦੀ ਜ਼ਰੂਰਤ ਹੈ, ਕੀ ਇਹਦੀ ਲੋੜ ਹੈ, ਕਿਹੜਾ ਇਹਦਾ ਏਜੰਡਾ ਹੈ। ਸੋ ਦੇਖਦੇ ਹਾਂ ਜੀ ਇਹ ਮਾਮਲਾ ਕਿੱਥੇ ਤੱਕ ਵੱਧਦਾ। ਜੀ ਜੀ ਜੀ। ਤੇ ਆਪਾਂ ਆਖਿਰ ਤੇ ਜਾਂਦੇ ਜਾਂਦੇ ਗੱਲ ਕਰੀਏ ਪਾਣੀਆਂ ਦੇ ਮੁੱਦੇ ਦੀ। ਕੈਪਟਨ ਅਮਰਿੰਦਰ ਸਿੰਘ ਜਦੋਂ ਕਿਸੇ ਮਸਲੇ ਤੇ ਚਿੱਠੀ ਲਿਖ ਦਿੰਦੇ ਸੀਗੇ ਕੇਂਦਰ ਸਰਕਾਰ ਨੂੰ, ਮੋਦੀ ਸਾਹਿਬ ਨੂੰ, ਤੇ ਉਦੋਂ ਵਿਰੋਧੀ ਧਿਰਾਂ ਉਹਨਾਂ ਤੇ ਤੰਜ਼ ਕਰਦੀਆਂ ਸੀਗੀਆਂ ਕਿ ਲਓ ਜੀ ਇੱਕ ਚਿੱਠੀ ਹੋਰ ਲਿਖਤੀ। ਮੈਨੂੰ ਲੱਗਦਾ ਇੱਕ ਦੋ ਵਾਰੀ ਮਾਨ ਸਾਹਿਬ ਨੇ ਵੀ ਇਸ ਗੱਲ ਤੇ ਤੰਜ਼ ਕੀਤਾ ਸੀਗਾ। ਹੁਣ ਖੁਦ ਮਾਨ ਸਾਹਿਬ ਨੇ ਪਾਣੀਆਂ ਦੇ ਮੁੱਦੇ ਤੇ ਚਿੱਠੀ ਤਾਂ ਲਿਖੀ ਹੈ, ਪਰ ਲਿਖੀ 1 ਮਹੀਨੇ ਬਾਅਦ ਹੈ। ਤੇ ਜੇਕਰ ਵਿਰੋਧੀਆਂ ਦੇ ਨਿਸ਼ਾਨੇ ਤੇ ਉਦੋਂ ਵਾਲਾ ਮੁੱਖ ਮੰਤਰੀ, ਚਾਹੇ ਉਹ ਕੋਈ ਵੀ ਸੀ, ਚਾਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ, ਚਾਹੇ ਉਹ ਚੰਨੀ ਸੀਗੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਤੇ ਜੇਕਰ ਉਦੋਂ ਵਾਲੇ ਮੁੱਖ ਮੰਤਰੀ ਦੀ ਚਿੱਠੀ ਲਿਖਣ ਤੇ ਇਤਰਾਜ਼ ਵਿਰੋਧੀ ਧਿਰਾਂ ਨੂੰ ਹੋ ਸਕਦਾ, ਤੇ ਚਿੱਠੀ ਨੇ ਮਸਲੇ ਤਾਂ ਹੁਣ ਵੀ ਨਹੀਂ ਹੱਲ ਕਰਨੇ। ਜੀ ਨਹੀਂ ਪ੍ਰਵੀਨ ਜੀ, ਇਹ ਨਾ ਦ੍ਰਿਸ਼ ਬਦਲਦੇ ਹੁੰਦੇ ਆ। ਜੀ ਜੀ। ਇਹ ਰੋਲ ਬਦਲਦਾ, ਭੂਮਿਕਾ ਬਦਲਦੀ ਹੈ। ਮਾਨ ਸਾਹਿਬ ਜਦ ਮੁੱਖ ਮੰਤਰੀ ਵਾਲੇ ਘਰ ਦੀ ਕੋਠੀ ਤੋਂ ਬਾਹਰ ਵਾਲੇ ਗੇਟ ਦੇ ਬਾਹਰ ਖੜੇ ਹੁੰਦੇ ਸੀ, ਇਸ ਲਈ ਉਹ ਅੰਦਰ ਜਾਣ ਦੇ ਵੀ ਰੌਲਾ ਪਾਉਂਦੇ ਸੀ, ਉਹ ਪੰਜਾਬ ਦੇ ਲਈ ਥੋੜਾ ਰੌਲਾ ਪਾਉਂਦੇ ਸੀ। ਤੇ ਜਿਹੜੇ ਹੁਣ ਉਹਨਾਂ ਨੇ ਬਾਹਰ ਕੱਢ ਕੇ ਜਿਨ੍ਹਾਂ ਨੂੰ ਉਹ ਥਾਂ ਹਾਸਲ ਕੀਤੀ ਹੈ, ਹੁਣ ਉਹ ਰੌਲਾ ਪਾਉਂਦੇ ਨੇ ਕਿ ਸਾਡੀ ਦੁਬਾਰਾ ਫੇਰ ਵਾਰੀ ਆ ਜਾਵੇ ਅੰਦਰ ਜਾਣ ਦੀ। ਜੀ। ਇਸ ਲਈ ਉਹ ਵੀ ਪੰਜਾਬ ਲਈ ਥੋੜਾ ਬੋਲ ਰਹੇ ਨੇ, ਚਾਹੇ ਹੁਣ ਕੈਪਟਨ ਬੋਲ ਲਵੇ, ਚਾਹੇ ਪ੍ਰਤਾਪ ਬਾਜਵਾ ਬੋਲ ਲਵੇ, ਚਾਹੇ ਖਹਿਰਾ ਬੋਲ ਲਵੇ, ਚਾਹੇ ਸਿੱਧੂ ਬੋਲ ਲਵੇ, ਚਾਹੇ ਸੁਖਵੀਰ ਬੋਲ ਲਵੇ, ਚਾਹੇ ਵਿਕਰਮ ਮਜੀਠੀਆ ਬੋਲ ਲਵੇ, ਚਾਹੇ ਦਲਜੀਤ ਚੀਮਾ ਬੋਲ ਲੈਣ। ਸੋ ਇਹ ਸਾਰੇ ਹੁਣ ਇਸ ਲਈ ਬੋਲ ਰਹੇ ਨੇ ਕਿ ਦੁਬਾਰਾ ਅਸੀਂ ਉਸ ਵਿਧਾਨ ਸਭਾ 'ਚ ਦਾਖਲ ਹੋ ਜਾਈਏ, ਦੁਬਾਰਾ ਸਕੱਤਰੇ ਦੀਆਂ ਪੌੜੀਆਂ ਚੜ੍ਹ ਜਾਈਏ। ਸੋ ਕਿਸੇ ਨੂੰ ਪੰਜਾਬ ਦਾ ਫਿਕਰ ਨਹੀਂ। ਤੇ ਉਸੇ ਸਿਸਟਮ 'ਚੋਂ ਇਹ ਗੱਲ ਹੈ। ਬਿਲਕੁਲ ਸਵਾਲ ਇਹ ਨਹੀਂਗਾ ਕਿ ਤੁਸੀਂ ਚਿੱਠੀ ਲਿਖੀ, ਮੈਂ ਕਹਿੰਦਾ ਧੰਨਵਾਦ, ਚਿੱਠੀ ਤਾਂ ਲਿਖੀ। ਜੀ ਜੀ, ਸਹੀ ਹੈ। ਪਰ ਸਵਾਲ ਇਹ ਹੈ ਕਿ ਮਹੀਨੇ ਬਾਅਦ ਕਿਉਂ ਲਿਖੀ ਜੀ? ਤੁਸੀਂ ਸਕਿੰਟ ਨਹੀਂ ਲਾਉਂਦੇ ਤੁਕਬੰਦੀ ਕਰਕੇ ਟਵੀਟ ਕਰਨ ਨੂੰ। ਬਿਲਕੁਲ ਬਿਲਕੁਲ। ਤੁਸੀਂ ਮਿੰਟਾਂ ਸਕਿੰਟਾਂ 'ਚ ਜਵਾਬ ਦਿੰਦੇ ਹੋ। ਟੀਮ ਐਡੀ ਬੜੀ ਰੱਖੀ ਆ, ਤੇ ਫਿਰ ਆਹ ਤਕਨੀਕੀ ਕੰਮਾਂ ਦੇ ਲਈ ਵੀ ਟੀਮ ਤੁਹਾਡੇ ਕੋਲ ਹੋਊਗੀ ਜਨਾਬ। ਵਕੀਲ ਹੈਗੇ ਤੁਹਾਡੇ ਕੋਲ, ਅਫਸਰ ਹੈਗੇ, ਚੀਫ ਸੈਕਟਰੀ ਹੈਗਾ, ਤੁਹਾਡਾ ਪ੍ਰਿੰਸੀਪਲ ਸੈਕਟਰੀ ਹੈਗਾ, ਤੁਹਾਡੇ ਕੋਲ ਅਮਲਾ ਫਾਲਾ ਹੈਗਾ, ਤੁਹਾਡੇ ਕੋਲ ਸਾਰੀਆਂ 33-34 ਗੱਡੀਆਂ 'ਚ ਕੋਈ ਤਾਂ ਬੈਠਦਾ ਹੀ ਹੋਣਾ ਜਿਹੜਾ ਨਾਲ ਘੁੰਮਦੇ ਨੇ। ਜੀ ਜੀ। ਸੋ ਕਿੱਥੇ ਨੇ ਉਹ ਮਹੀਨੇ ਬਾਅਦ ਚਿੱਠੀ ਲਿਖਣਾ? ਕੀ ਕੋਈ ਫਾਈਲ ਗੁੰਮ ਹੋ ਗਈ ਸੀ? ਕੋਈ ਜਾਣਕਾਰੀ ਹਾਸਲ ਨਹੀਂ ਸੀ? ਕਿਉਂ? 15 ਮਈ ਦਾ ਮਾਮਲਾ ਹੈ ਕਿ ਜਦੋਂ ਕੇਂਦਰ ਨੇ ਚਿੱਠੀ ਲਿਖ ਕੇ ਕਿਹਾ BBMB ਨੂੰ ਕਿ ਤੁਹਾਨੂੰ ਅਧਿਕਾਰ ਦਿੱਤਾ, ਤੁਹਾਨੂੰ ਛੂਟ ਦਿੱਤੀ, ਕੋਈ NOC ਨਾ ਦਿਓ, ਹਿਮਾਚਲ ਜਿਵੇਂ ਚਾਹਵੇ ਤੁਹਾਡਾ ਪਾਣੀ ਵਰਤ ਲਵੇ। ਠੀਕ ਹੈ। ਤੇ ਤੁਰੰਤ ਰਿਐਕਟ ਕਿਉਂ ਨਹੀਂ? ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਭਾਈ ਇਹ ਮਾਮਲਾ ਕੱਲਾ ਹਿਮਾਚਲ ਨੂੰ ਪਾਣੀ ਵਰਤਣ ਦੀ ਆਗਿਆ ਦਾ ਨਹੀਂ ਹੈ। ਇਹ ਮਾਮਲਾ ਹਿਮਾਚਲ ਤੋਂ ਪੰਜਾਬ ਨੂੰ ਬਾਈਪਾਸ ਕਰਕੇ ਪਾਣੀ ਹਰਿਆਣੇ ਤੋਂ ਹੁੰਦਿਆਂ ਹੋਏ ਗੁਜਰਾਤ ਤੱਕ ਲੈ ਕੇ ਜਾਣ ਦਾ ਹੈ। ਜੀ ਜੀ। ਇਹ ਮਾਮਲਾ ਸਰਸਵਤੀ ਨਦੀ ਦੇ ਹਵਾਲੇ ਨਾਲ ਘੱਗਰ ਦੇ ਵਿੱਚ ਸਤਲੁਜ ਨੂੰ ਪਾਉਣ ਦਾ ਹੈ ਜੀ। ਤੇ ਉਸ ਦੇ ਰਾਹੀਂ ਇਹ ਪਾਣੀ ਉੱਥੇ ਵੇਚਣਾ ਹੈ ਵੋਟਾਂ ਦੇ ਰੂਪ 'ਚ।
ਕਿ ਲਓ ਤੁਹਾਡੇ ਲਈ ਮਿੱਠਾ ਪਾਣੀ ਲਿਆਂਦਾ, ਹੁਣ ਤੁਹਾਨੂੰ ਅਰਬ ਸਾਗਰ ਦਾ ਖਾਰਾ ਪਾਣੀ ਪੀਣ ਦੀ ਲੋੜ ਨਹੀਂ ਜੀ ਤੋ ਇਹ ਇਸ ਲਈ ਉਹ ਪਹੁੰਚੇ ਜਾਂ ਨਾ ਪਹੁੰਚੇ, ਪਰ ਵੋਟਾਂ ਤੋਂ ਪਹਿਲਾਂ ਸੁਨੇਹਾ ਪਹੁੰਚਾਉਣਾ ਹੈ, ਇਹ ਉਹਦੀ ਇੱਕ ਕੜੀ ਹੈ। ਤੇ ਹਿਮਾਚਲ 'ਚ ਜਿਹੜੀ ਪਾਰਟੀ ਦੀ ਸਰਕਾਰ ਹੈ ਉਹ ਵੀ ਨੈਸ਼ਨਲ ਪਾਰਟੀ ਹੈ ਜੀ, ਇਸ ਲਈ ਉਹ ਵੀ ਉਸੇ ਰਾਹ ਤੇ ਦਿੱਲੀ ਵਾਲੇ ਕੇਂਦਰ ਵੀ ਉਸੇ ਰਾਹ। ਪਰ ਸਵਾਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਚੁੱਪ ਕਿਉਂ? ਬਿਲਕੁਲ ਸਹੀ ਹੈ। ਇੱਥੇ ਪਾਣੀਆਂ ਤੇ ਕਹਿੰਦੇ ਮੋਰਚੇ ਲੱਗ ਜਾਂਦੇ ਸੀ, ਚਾਹੇ ਝੂਠੇ ਸੱਚੇ ਸੀ, ਇੱਥੇ ਪਾਣੀਆਂ ਤੇ ਸੈਸ਼ਨ ਬੁਲਾਏ ਜਾਂਦੇ ਸੀ, ਇੱਥੇ ਪਾਣੀਆਂ ਤੇ ਮਤੇ ਪੈਂਦੇ ਸੀ, ਚਾਹੇ ਰਾਜਨੀਤਿਕ ਡਰਾਮਾ ਸੀ। ਤੇ ਹੁਣ ਵਾਲੇ ਤਾਂ ਸੈਸ਼ਨ ਬੁਲਾ ਰਹੇ ਨੇ ਕੇਜਰੀਵਾਲ ਲਈ, ਤੇ ਪੰਜਾਬ ਵਾਲੇ ਮਸਲੇ ਤੁਸੀਂ ਕਹਿੰਦੇ ਚਿੱਠੀ ਲਿਖਤੀ, ਤੇ ਉਹ ਵੀ 1 ਮਹੀਨੇ ਬਾਅਦ 15 ਮਈ ਦੀ ਚਿੱਠੀ ਦਾ ਜਵਾਬ 15 ਜੂਨ ਨੂੰ ਜੀ ਜਨਾਬ। ਤੇ ਇਹਦਾ ਮਤਲਬ ਤੁਸੀਂ ਖਾਨਾ ਪੂਰਤੀ ਕਰ ਰਹੇ ਹੋ, ਕੇਂਦਰ ਮੂਰੇ ਗੋਡੇ ਟੇਕ ਚੁੱਕੇ ਹੋ। ਲਾਓ ਧਰਨੇ, ਤੁਸੀਂ ਤਾਂ ਧਰਨਿਆਂ 'ਚ ਜੰਮੀ ਪਾਰਟੀ ਹੋ। ਜਾਓ ਦਿੱਲੀ ਮੂਰੇ ਡਟ ਕੇ ਬੈਠੋ, 92 ਐਮਐਲਏ ਤੁਹਾਡੇ ਕੋਲ, ਮੁੱਕਦੇ ਨਹੀਂ। ਜੇ ਇਕੱਲੇ ਮੰਤਰੀ ਦੇ ਘਰ ਮੂਰੇ ਵੀ ਇੱਕ ਦਾ ਬੂਹਾ ਖੜਕਾਉਣ ਲਈ ਖੜ ਜਾਓ ਤਾਂ ਵੀ ਬਹੁਤ ਹੋ ਜੀ। ਤੇ ਪਰ ਮੈਨੂੰ ਨਹੀਂ ਲੱਗਦਾ 92 ਚੋਂ 91 ਨੇ ਕਿਸੇ ਨੇ ਚਿੱਠੀ ਤੇ ਦਸਤਖਤ ਵੀ ਕੀਤੇ ਹੋਣ, ਜਾਂ ਕਿਸੇ ਨੇ ਟਵੀਟ ਵੀ ਕੀਤਾ ਹੋਵੇ, ਜਾਂ ਕੋਈ ਬੋਲਿਆ ਹੋਵੇ। ਆ ਮੁੱਖ ਮੰਤਰੀ ਸਾਹਿਬ ਦੀ ਚਿੱਠੀ ਆਈ ਆ ਹੁਣ, ਚਲੋ ਧੰਨਵਾਦ ਜੀ, ਇੰਨਾ ਕੁ ਪੰਜਾਬ ਲਈ ਬੋਲੇ ਤਾਂ ਅਸੀਂ ਚਿੱਠੀ ਲਿਖ ਕੇ ਬੋਲੇ ਚਾਹੇ। ਜੀ ਪਰ ਹੁਣ ਲਾਈਵ ਕਿਉਂ ਨਹੀਂ, ਹੁਣ ਬਿਆਨ ਕਿਉਂ ਨਹੀਂ, ਹੈ ਨਾ, ਹੁਣ ਟਵੀਟ ਕਿਉਂ ਨਹੀਂ, ਹੁਣ ਤਾੜਨਾ ਕਿਉਂ ਨਹੀਂ, ਹੁਣ ਆਰ ਪਾਰ ਦੀ ਜੰਗ ਦਾ ਹਵਾਲਾ ਕਿਉਂ ਨਹੀਂ? ਤੇ ਚਿੱਠੀ ਮਹਿਜ ਡਰਾਮਾ ਹੈ। ਔਰ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਗਿਆ। ਬੀਬੀਐਮਬੀ ਚੋਂ ਅਗਲੇ ਨੇ ਪੰਜਾਬ ਦਾ ਹੱਕ ਖੋਲਿਆ, ਬੀਬੀਐਮਬੀ 'ਚ ਪੰਜਾਬ ਦੇ ਅਧਿਕਾਰੀ ਲਾਉਣ ਤੋਂ ਪਾਸਾ ਵੱਟ ਲਿਆ, ਹੈ ਨਾ। ਪਾਣੀਆਂ ਦੇ ਸਾਡੇ ਦੀ ਨਪਾਈ ਨਹੀਂ ਹੁੰਦੀ, ਤਲਾਈ ਨਹੀਂ ਹੁੰਦੀ, ਮੁੜ ਕੇ ਸਾਡਾ ਤੈਅ ਨਹੀਂ ਹੁੰਦਾ। ਜਿਹੜਾ ਸੂਬਿਆਂ ਨੂੰ ਜਾਣਾ ਉਹ ਤੈਅ ਉਹਨਾਂ ਜਾਈ ਜਾਂਦਾ, ਸਾਡੇ ਵਾਲਾ ਹਿੱਸਾ ਘਟਦਾ ਘਟੀ ਜਾਵੇ, ਸਾਡੇ ਕੋਲ ਪਾਣੀ ਘੱਟ ਬਚੇ ਨਾ ਬਚੇ। ਪਰ ਜਦੋਂ ਹੜ੍ਹ ਆਉਣ ਫਿਰ ਅਸੀਂ ਨਹੀਂ ਲੈਣਾ ਜੀ, ਹੁਣ ਤੁਸੀਂ ਰੱਖੋ ਜੀ ਪਾਣੀ ਜੀ। ਤੇ ਇਸ ਲਈ ਇਹ ਚਿੱਠੀ ਮਹਿਜ ਖਾਨਾ ਪੂਰਤੀ ਆ, ਇਹ ਤੋਂ ਇਲਾਵਾ ਕੁਛ ਨਹੀਂ। ਕੀ ਇਹ ਚਿੱਠੀ ਕੇਜਰੀਵਾਲ ਰਾਘਵ ਚੱਡਾ ਤੇ ਹੁਕਮਾਂ ਤੇ ਲਿਖੀ ਗਈ ਆ? ਕਿਉਂਕਿ ਇਹਦੇ ਨਾਲ ਕੇਂਦਰੀ ਰਾਜਨੀਤੀ ਨੂੰ ਬਲ ਮਿਲਦਾ, ਇਸ ਲਈ ਇਹਦਾ ਵਿਰੋਧ ਉਹਨੇ ਨਹੀਂ ਕਰਨਾ। ਇਸ ਲਈ ਕੀ ਹਦਾਇਤ ਕੀਤੀ ਆ ਪੰਜਾਬ ਸਰਕਾਰ ਨੂੰ, ਜਾਂ ਮਾਨ ਸਾਹਿਬ ਦੀਆਂ, ਮਾਨ ਸਰਕਾਰ ਦੀਆਂ ਕਿਹੜੀਆਂ ਮਜਬੂਰੀਆਂ ਨੇ ਕਿ ਉਹ ਪੰਜਾਬ ਦੇ ਪਾਣੀਆਂ ਦੇ ਹੱਕੀ ਮਸਲੇ ਦੇ ਉੱਤੇ ਵੀ ਕਾਗਜ਼ੀ ਪੱਤਰੀ ਬੋਲਦੇ ਨੇ, ਜ਼ੁਬਾਨ ਰਾਹੀਂ ਕਿਉਂ ਨਹੀਂ ਬੋਲਦੇ? ਜੀ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਮਾਂ ਇਜਾਜ਼ਤ ਨਹੀਂ ਦਿੰਦਾ ਜੀ।